NRI ਦੀਆਂ ਜਿੰਨੀਆਂ ਪ੍ਰੋਬਲਮ ਨੇ ਸਾਰੇ ਅਸੀਂ ਵਾਕਫ ਉਹਨਾਂ ਤੋਂ, ਪਰ ਇਹਨਾਂ ਨੂੰ ਇਹ NRI ਦਾ ਮਤਲਬ ਹੀ ਇਹ ਡਾਲਰ ਸਮਝਦੇ ਨੇ। ਇੱਥੇ ਤੁਹਾਡੇ ਕੋਲ ਬਹੁਤ ਸਾਰੇ ਪਹਿਲਾਂ ਵੀ ਆਉਂਦੇ ਹੋਣੇ, ਇੱਥੇ ਘੁੰਮ ਕੇ ਸਾਰਾ ਸਿਸਟਮ ਦੇਖ ਕੇ ਤਾਰੀਫ ਕਰਕੇ ਚਲੇ ਜਾਂਦੇ ਨੇ, ਉੱਥੇ ਜਾ ਕੇ ਫਿਰ ਉਵੇਂ ਜਿਹੀ ਹੋਣ ਲੱਗ ਜਾਂਦਾ। ਹੁਣ ਸੁਖਬੀਰ ਬਾਦਲ ਸਾਹਿਬ ਆਪਣੇ ਸਾਰੇ ਵਫਦ ਸਮੇਤ ਚਾਈਨਾ ਦੇ ਦੌਰੇ ਤੇ ਨੇ, ਇਹ ਦੇਖਣਾ ਕਿ ਬਿਜਲੀ ਕਿਵੇਂ ਬਣਾਉਂਦੇ ਨੇ ਉਹ। ਤੇ ਉਸ ਤੋਂ ਪਹਿਲਾਂ ਇੱਕ ਵਫਦ ਸਕਾਟਲੈਂਡ ਦੇ ਦੌਰੇ ਤੇ ਗਿਆ ਸੀ, ਇਹ ਦੇਖਣਾ ਹੈ ਕਿ ਜਿਹੜੀਆਂ ਸ਼ਰਾਬ ਬਣਾਉਂਦੇ ਨੇ ਸਕਾਚ ਉਹਦਾ ਜਿਹੜਾ ਵਾਟਰ ਹੈ ਉਹਨੂੰ ਫਿਰ ਸੋਧਦੇ ਕਿਵੇਂ ਨੇ, ਤੇ ਉਹ ਉੱਥੇ ਸ਼ਰਾਬਾਂ ਪੀ ਕੇ ਵਾਪਸ ਚਲੇ ਜਾਂਦੇ ਨੇ। ਸੋਧਣ ਦੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਉਹਦੇ ਚ ਐਕਸਪਾਇਰ ਹੋ ਜਾਏਗੀ, ਸਿਰਫ ਲੀਟਰ ਚਲੇ ਜਾਂਦੇ ਨੇ ਸਰਕਾਰੀ ਖਰਚੇ। ਸੋ ਇਹ ਜਿਹੜੇ ਖਰਚੇ ਨੇ, ਇਹ ਜਿਹੜਾ VIP ਕਲਚਰ ਹੈ, ਜਿਹੜਾ ਮੈਂ ਗੱਲ ਕਰ ਰਿਹਾ ਸੀ ਤੋਂ ਪਹਿਲਾਂ, ਹੁਣ ਕੀ ਸਿਸਟਮ ਹੈ ਜੀ ਉੱਥੇ SHO SP DSP ਇਹ ਸਾਰੀਆਂ ਪੋਸਟਾਂ ਵੀ ਪੋਲੀਟੀਕਲ ਪੋਸਟਾਂ ਬਣ ਗਈਆਂ। ਜਦੋਂ SHO ਨੂੰ ਮੁੱਖ ਮੰਤਰੀ ਲਾਉਂਦਾ ਹੈ ਤਾਂ ਉਹ SHO ਆਪਦੇ SSP ਨੂੰ ਸਲੂਟ ਨਹੀਂ ਕਰਦਾ, ਉਹ ਕਹਿੰਦਾ ਮੈਂ ਸਿੱਧਾ ਆ ਸਕਦਾ। ਤੇ ਜਦੋਂ ਉਹ ਰਿਟਾਇਰ ਹੋ ਜਾਂਦਾ ਉਹ ਟਿਕਟ ਮੰਗਦਾ। ਉਹ ਇੱਕ ਮੈਨੂੰ SHO ਮਿਲਿਆ, ਮੈਨੂੰ ਹੈਰਾਨੀ ਤੇ ਕੀ ਮੈਂ ਉਹਨੂੰ ਕਹਾਂ ਯਾਰ ਉਹਦੀ ਕਿਤੇ ਬਦਲੀ ਹੋ ਗਈ। ਉਹ ਪਤਾ ਕੀ ਕਹਿੰਦਾ ਜੀ ਮੇਰੀ ਬਦਲੀ ਹੋ ਗਈ, ਅਸਲ ਤੋਂ ਮੇਰੇ ਤੋਂ ਗਲਤੀ ਹੋ ਗਈ। ਮੈਂ ਕੀ ਹੋ ਗਈ ਯਾਰ, ਮੈਂ ਫਲਾਣੇ ਬੰਦੇ ਨੂੰ MLA ਬਣਾ ਬੈਠਾ। SHO ਕਹਿ ਰਿਹਾ ਕਿ ਮੈਂ MLA ਬਣਾਇਆ, ਉਹਨੂੰ ਪਾਵਰ ਹੀ ਨਹੀਂ ਰੱਖੀਆਂ ਨੇ ਕਿ ਤੁਸੀਂ ਬਸ ਜੋ ਕਰਨਾ ਕਰੋ। ਜਦੋਂ ਉਹ ਟਾਈਮ ਹੋ ਜਾਂਦੇ ਫਿਰ ਪਾਵਰ ਨਹੀਂ ਭੁੱਖ ਲੈਂਦੀ। ਅੱਜ ਪੰਜਾਬ ਦੇ ਵਿੱਚ ਮੇਰੇ ਖਿਆਲ 10 ਤੋਂ 15 ਅਫਸਰ ਐਸੇ ਨੇ ਜਿਹੜੇ ਟਿਕਟਾਂ ਮੰਗਦੇ, ਜਿਹੜੇ ਰਿਟਾਇਰ ਹੋ ਜਾਣਗੇ ਉਹ ਟਿਕਟਾਂ ਮੰਗਦੇ। ਕਾਰਨ ਕੀ, ਉਹਨਾਂ ਤੋਂ ਪਾਵਰ ਖੁੱਸ ਗਈ, ਉਹਨਾਂ ਰਿਟਾਇਰਮੈਂਟ ਬਾਅਦ ਹੁਣ ਚਾਹੁੰਦੇ ਨੇ ਦੁਬਾਰਾ ਉੱਥੇ ਉਹ ਸਾਡਾ ਹੁਕਮ ਚੱਲੇ। ਸੋ ਜਿਹੜੀਆਂ ਗਲਤ ਆਦਤਾਂ ਪਾਈਆਂ ਹੋਈਆਂ ਨੇ, ਚੰਗੇ ਬੰਦਿਆਂ ਨੂੰ ਟਿਕਟਾਂ ਦਿਓ, ਭਾਵੇਂ ਅਫਸਰ ਨੇ। ਮੈਂ ਇਹ ਕਹਿੰਦਾ ਕਿ ਉਹਨੂੰ ਲੜਨਾ ਚਾਹੀਦਾ, ਲੋਕਤੰਤਰ ਹੈ, ਪਰ ਉਹ ਬੰਦੇ ਅੱਗੇ ਆਉਣ ਜਿਹੜੇ ਹੁਣ ਰਾਹੁਲ गांधी जी कहते हैं नौजवानों को आगे आना चाहिए, सरगर्म सियासत में आना चाहिए। दरवाजे सारिया पार्टियां दे बंद आ कौन रहे हैं, सिर्फ खानदानी सियासती नौजवान। की गल सिर्फ इन्हां दी जो नहीं होंदी, चाहे विजेंद्र सिंह है, चाहे नवीन जिंदल है, चाहे अखिलेश यादव है, चाहे प्रणब मुखर्जी का मुंडा है, चाहे अपना सचिन पायलट है, भावें वो विक्रमजीत मजीठी है, भावें रवनीत बिट्टू है। एक भी दसो जो नॉन पोलीटिकल फैमिली चो आया तो जिन्हें डिजर्व करते हैं टिकट मिली हो नहीं जी। नौजवान सिर्फ उन्होंने ने ते साडे लोकां दे धीआं पुत्त जिंदाबाद ते मुर्दाबाद वास्ते। सो इन्हां चीज़ां तो खैड़ा छुड़ाउणा। अज शहीद भगत सिंह, राजगुरू सुखदेव वर्गे हज़ारां नौजवान शहीद कराए काहदे वास्ते जी, अंग्रेज़ां नूं मुल्क चों कड्ढण वास्ते। अजकल ते साडे भगत सिंह, राजगुरू सुखदेव दे वारस मां दीआं बाड़ियां बेच के जमीनां गहणे करके 20 लाख रुपए चक्की फिरदे ने, काहदे वास्ते, गोलियां कोल पहुंचण वास्ते। की गल ਅਸੀਂ ਪਹਿਲਾਂ ਨੂੰ ਕੱਢਣ ਲਈ ਮਰੀਏ, ਉਹਨਾਂ ਕੋਲ ਪਹੁੰਚਣ ਨਹੀਂ। ਤੁਸੀਂ ਵੀ ਕਿਸੇ ਨਾ ਕਿਸੇ ਲੈਵਲ ਤੇ ਸਿਸਟਮ ਤੋਂ ਅੱਕ ਕੇ ਇੱਥੇ ਪਹੁੰਚੇ ਹੋ। ਡਾਕਟਰ ਸਾਹਿਬ ਪਹਿਲਾਂ ਕਹਿ ਰਹੇ ਸੀ ਉੱਥੇ ਸਾਡਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ। ਅੱਜ ਸਾਡੇ ਨੌਜਵਾਨ ਉਹ ਸਬਜੈਕਟ ਚੂਜ਼ ਕਰਦੇ ਨੇ ਜਿਨ੍ਹਾਂ ਦੀ ਵੈਲਿਊ ਇੱਥੇ ਪੈਂਦੀ ਹੈ। ਸਾਡੇ ਪੰਜਾਬ ਵਿੱਚ ਨਰਸਿੰਗ ਕਾਲਜ ਖੁੱਲੇ ਨੇ ਕੁੜੀਆਂ ਦੇ ਬਹੁਤ, 99.9% ਕੁੜੀਆਂ ਨਰਸਿੰਗ ਇੱਥੇ ਹੋਣ ਵਾਸਤੇ ਕਰਦੀਆਂ, ਇੱਕ ਵੀ ਉੱਥੇ ਵਾਸਤੇ ਨਹੀਂ ਕਰਦੀ। ਸੋ ਸਾਨੂੰ ਇਹ ਲੱਗਦਾ ਕਿ ਜਿਵੇਂ ਮਰਜ਼ੀ ਸਾਡਾ ਕਹਿਣਾ ਛੁੱਟ ਜੇ ਇਸ ਕੰਟਰੀ ਤੋਂ ਬਾਹਰ ਨਹੀਂ। ਲੀਬੀਆ ਦੇਖੋ डिक्टेटरशिप वाला कंट्री, लीबिया जो रौला पिया तो उत्थों भी सानू पंजाबी कढने पे ते असीं किते भी जाण नूं तैयार बस के रहो पंजाब च। पूरी दुनिया दे पंजाबी कामयाब ने, पंजाब च फेल। सो आओ आपां इन्हां चीज़ां नूं मोड़ा पाइए, अपने उजड़े घर नूं दोबारा बसाइए। मेरी यही बेनती है। मैं कोई लंबे चौड़े में कोई भाषण नहीं देना चाहता, मैं आप खुद चाहता कि शॉर्ट एंड स्वीट रखा जाए। सो जे मैं यही आम पब्लिक नहीं बुलाई सी, मैं वही बुलाई सी जिहड़े सोच रखते हैं। वो जो पब्लिक को बुलावांगे, जो मंत्री बादल जी इत्थे होणगे, कोई शक शिकवा जिहड़ा तुहाडे नाल एक मैं क्लीयर करदा जिहड़ा कि आम तौर ते सवाल पूछे जाता है